ਸਲਾਮੁਅਲੈकुम ਵੀਰੋ। ਜੀ, ਮੈਂ ਬੜੇ ਦਿਨਾਂ ਤੋਂ ਇਹਦੇ ਤੇ ਗੱਲ ਕਰਨਾ ਚਾਹ ਰਿਹਾ ਸੀ, ਇਸ ਮੁੱਦੇ ਤੇ। ਜਮਾਤ ਇਸਲਾਮੀ, ਜਮੀਅਤ ਤੇ ਪੰਜਾਬ, ਇਹ ਮੁੱਦਾ ਪਿੱਛੇ ਵੀ ਡਿਸਕਸ ਹੁੰਦਾ ਰਿਹਾ। ਪੰਜਾਬ ਕੌਂਸਲਾਂ ਬਣੀਆਂ ਨੇ ਮੁਖਤਲਿਫ ਯੂਨੀਵਰਸਿਟੀਆਂ 'ਚ, ਪੰਜਾਬ ਯੂਨੀਵਰਸਿਟੀ 'ਚ ਵੀ ਬਣੀ ਹੈ ਔਰ ਇੱਕ ਸ਼ਾਇਦ ਕਾਇਦ-ਏ-ਆਜ਼ਮ ਯੂਨੀਵਰਸਿਟੀ 'ਚ ਵੀ ਹੈ। ਸਾਡਾ ਜ਼ਾਤੀ ਤੌਰ ਤੇ ਪੀਐਨਐਮ ਨਾਲ ਕੋਈ ਉਹਨਾਂ ਦਾ ਤਾਲੁਕ ਨਹੀਂ ਰਹਿੰਦਾ, ਨਾ ਸਾਨੂੰ ਕੋਈ ਖੈਰ ਖਬਰ ਉਹਨਾਂ ਦੀ ਹੁੰਦੀ। ਅਸੀਂ ਉਹਨਾਂ ਦੀ ਮੋਰਲ ਸਪੋਰਟ ਇੱਕ ਦੋ ਵਾਰੀ ਕੀਤੀ ਜਦੋਂ ਉਹਨਾਂ ਨੂੰ ਮਾਰਿਆ, ਉਹਨਾਂ ਨਾਲ ਗੁੰਡਾਗਰਦੀ ਹੋਈ। ਲੇਕਿਨ ਜਿਵੇਂ ਦੂਸਰੀ ਸਾਈਡ ਦਾ ਵਰਜਨ ਵੀ ਜ਼ਰੂਰੀ ਹੁੰਦਾ ਹੈ। ਜਮੀਅਤ ਦਾ ਹੁਣ ਮਸਲਾ ਹੈ ਕਿ ਜਮੀਅਤ ਦੇ ਜਿਹੜੇ ਮੁੰਡੇ ਨੇ ਪੰਜਾਬ ਯੂਨੀਵਰਸਿਟੀ 'ਚ, ਉਹ ਵੀ ਪੰਜਾਬੀ ਨੇ, ਤੇ ਉਹ ਝਗੜਾ ਹੁੰਦਾ ਤੇ ਉਹ ਕਹਿੰਦੇ ਜੀ ਅਸੀਂ ਵੀ ਪੰਜਾਬੀ ਹਾਂ। ਲੇਕਿਨ ਦੂਜੇ ਪਾਸੋਂ ਇਹ ਮੌਕਫ ਆਉਂਦਾ ਹੈ ਕਿ ਇਹ ਕਹਿੰਦੇ ਨੇ ਕਿ ਜੀ ਇਹ ਪਸ਼ਤੂਨਾਂ ਦੇ ਸਾਹਮਣੇ ਸਾਡੀਆਂ ਧੀਆਂ ਨਚਾਉਂਦੇ ਨੇ, ਔਰ ਉੱਥੇ ਪਸ਼ਤੂਨਾਂ ਤੇ ਬਲੋਚਾਂ ਨੂੰ ਸਟੇਜ ਤੇ ਬਿਠਾ ਕੇ ਤੇ ਅੱਗੇ ਸਾਡੀਆਂ ਧੀਆਂ ਨਚਾਉਂਦੇ ਨੇ। ਤੇ ਇਹ ਜਿਹੜਾ ਹੈ ਉਹ ਪੰਜਾਬ ਦੀ ਗੈਰਤ ਦੇ ਖਿਲਾਫ। ਇਹ ਗੱਲ ਇਸ ਹੱਦ ਤੱਕ ਮੈਂ ਵੀ ਮੁਤਫਿਕ ਹਾਂ। ਜ਼ਾਹਿਰ ਹੈ ਕਿ ਇਹ ਕੋਈ ਤੁੱਕ ਨਹੀਂ ਬਣਦੀ ਕਿ ਤੁਹਾਨੂੰ ਪੰਜਾਬੀਆਂ ਨੂੰ ਕਿੰਨੇ ਕੁ ਪਸ਼ਤੂਨ ਕੌਮਪਰਸਤ ਜਾਂ ਸਿੰਧੀ ਜਾਂ ਬਲੋਚ ਕੌਮਪਰਸਤ ਸੱਦਦੇ ਨੇ ਆਪਣੇ ਫੰਕਸ਼ਨਾਂ ਤੇ, ਜਿੱਥੇ ਕਿ ਉਹਨਾਂ ਦੀਆਂ ਧੀਆਂ ਨੱਚਦੀਆਂ ਹੋਣ ਤੇ ਤੁਸੀਂ ਸਟੇਜ ਤੇ ਬੈਠੇ ਹੋਵੋ ਪਿੱਛੇ। ਇੰਜ ਨਹੀਂ ਹੁੰਦਾ ਕਿਤੇ ਵੀ। ਜ਼ਾਹਿਰ ਇਹ ਇੱਕ ਕਾਬਲੇ ਇਤਰਾਜ਼ ਚੀਜ਼ ਹੈ ਔਰ ਇਹ ਇਤਰਾਜ਼ ਦੂਰ ਹੋਣਾ ਚਾਹੀਦਾ। ਲੇਕਿਨ ਦੂਜੇ ਪਾਸੇ ਉਹਨਾਂ ਦਾ ਉਜ਼ਰ ਇਹ ਵੇ, ਉਹ ਇਹ ਕਹਿੰਦੇ ਨੇ ਮੁੰਡੇ ਕਿ ਅਸੀਂ ਥੋੜੇ ਆ, ਅਸੀਂ ਨਵੇਂ ਆ, ਪੰਜਾਬੀ ਨੈਸ਼ਨਲਿਜ਼ਮ ਨਵਾਂ ਸ਼ੁਰੂ ਹੋਇਆ ਤੇ ਇਹ ਜਮਾਤੀਆ ਸਾਡੇ ਨਾਲ ਬਦਮਾਸ਼ੀ ਕਰਦੇ ਨੇ, ਤੇ ਸਾਡੇ ਨਾਲ ਜਦੋਂ ਦੂਜੀਆਂ ਕੌਮਪਲਸ ਜਮਾਤਾਂ ਜੁੜ ਜਾਂਦੀਆਂ ਨੇ ਤੇ ਸਾਡੀ ਤਾਕਤ ਬਣ ਜਾਂਦੀ। ਲਿਹਾਜ਼ਾ ਅਸੀਂ ਆਪਣਾ ਜਿਹੜਾ ਕਲਚਰਲ ਸ਼ੋਅ ਹੈ ਉਹ ਕਰਨ 'ਚ ਕਾਮਯਾਬ ਹੋ ਜਾਂਦੇ ਆ, ਉਹਨਾਂ ਦੀ ਵਜ੍ਹਾ ਤੋਂ, ਉਹਨਾਂ ਦੀ ਸਪੋਰਟ ਨਾਲ। ਹੁਣ ਇਹ ਉਲਝਿਆ ਹੋਇਆ ਮਾਮਲਾ ਹੈ। ਇੱਕ ਤਾਂ ਮੈਂ ਅਸੂਲੀ ਗੱਲ ਕਰ ਦਿੱਤੀ ਹੈ ਕਿ ਇਹ ਜਿਹੜੀਆਂ ਪੰਜਾਬ ਕੌਂਸਲ ਹੈ, ਪੰਜਾਬ ਯੂਨੀਵਰਸਿਟੀ ਵਾਲੀ, ਉਹਦੀ ਵੀ ਗਲਤੀ ਹੈ, ਉਹਨਾਂ ਦੇ ਮੁੰਡਿਆਂ ਦੀ ਵੀ, ਕਿ ਕੋਈ ਤੁੱਕ ਨਹੀਂ ਬਣਦੀ ਉਹਨਾਂ ਨੂੰ ਇੰਜ ਸਟੇਜ ਤੇ ਬਿਠਾਉਣ ਦੀ ਜਾਂ ਉਹਨਾਂ ਪ੍ਰੋਗਰਾਮਾਂ 'ਚ ਗਲਤ ਕਰਾਉਣ ਦੀ, ਜਿਹੜਾ ਕਿ ਆਪਣਾ ਫੰਕਸ਼ਨ ਹੁੰਦਾ ਹੈ। ਦੇਖੋ, ਘਰਾਂ ਦੇ ਵੀ ਫੰਕਸ਼ਨ ਹੁੰਦੇ ਨੇ, ਫੈਮਲੀਜ਼ ਦੇ, ਖਾਨਦਾਨਾਂ ਦੇ, ਕੁਨਬਿਆਂ ਦੇ। ਉੱਥੇ ਸਾਰੇ ਧੀਆਂ ਭੈਣਾਂ, ਮਾਂ ਪਿਓ ਇੱਕ ਖੁਸ਼ੀ ਦਾ ਇਜ਼ਹਾਰ ਕਰ ਰਹੇ ਹੁੰਦੇ ਨੇ, ਕੋਈ ਗਾਣਾ ਵੀ ਗਾਇਆ, ਲੇਕਿਨ ਉਹਦੇ 'ਚ ਬਾਹਰ ਦੇ ਬੰਦੇ ਨਹੀਂ ਆਉਂਦੇ। ਇਸ ਹੱਦ ਤੱਕ ਤਾਂ ਠੀਕ ਹੈ, ਲੇਕਿਨ ਦੂਜੇ ਪਾਸੇ ਵੀ ਦਲੀਲ ਠੀਕ ਹੈ। ਯਾਰ, ਤੁਸੀਂ ਜਵਾਬ ਦਿਓ ਬਤੌਰ ਜਮੀਅਤ ਤਲਬਾ ਇਸਲਾਮ ਕਿ ਅੱਜ ਤੱਕ ਤੁਸੀਂ ਪੰਜਾਬ ਦੀ ਰਹਿਤਲ ਬਹਿਤਲ ਵਾਸਤੇ, ਪੰਜਾਬ ਦੇ ਦਾਰੁਲ ਹਕੂਮਤ ਵਿੱਚ ਮਨਸੂਰਾ ਲੈ ਕੇ ਤੁਸੀਂ ਅੱਜ ਤੱਕ ਕੀ ਕੰਮ ਕੀਤਾ? ਕਦੀ ਤੁਸੀਂ ਪੰਜਾਬ ਦੀ ਮਾਂ ਬੋਲੀ ਦੀ ਗੱਲ ਕੀਤੀ ਮਨਸੂਰੇ ਦੇ ਵਿੱਚ? ਕਦੀ ਤੁਸੀਂ ਪੰਜਾਬ ਦੇ ਹੱਕ ਹਕੂਕ ਦੀ ਗੱਲ ਕੀਤੀ? ਜਦੋਂ ਪੰਜਾਬ ਦੀ ਵਾਰੀ ਆਉਂਦੀ ਉਦੋਂ ਤੋਂ ਤੁਸੀਂ ਬਣ ਜਾਂਦੇ ਹੋ ਉਮਤੇ ਮੁਸਲਮਾਨ ਦੇ ਚੈਂਪੀਅਨ ਤੇ ਪਾਕਿਸਤਾਨ ਦੇ ਠੇਕੇਦਾਰ। ਤੇ ਜਦੋਂ KPK ਦੀ ਗੱਲ ਹੁੰਦੀ, ਉੱਥੇ ਜਾ ਕੇ ਤੁਹਾਡੇ ਜਿਹੜੇ ਨੇ ਉਹ ਸਰਾਜੁਲ ਹਕ ਸਾਹਿਬ, ਉਹ ਪਸ਼ਤੂਨ ਕੌਮਪਰਸ ਬਣ ਜਾਂਦੇ ਨੇ। ਜੇ ਮਨੱਵਰ ਹਸਨ ਸਾਹਿਬ ਹੋਣ ਤੇ ਉਹ ਮਹਾਜਰਾਂ ਦੀ ਨੁਮਾਇੰਦਗੀ ਕਰਨ ਲੱਗ ਪੈਂਦੇ ਨੇ, ਤੇ ਜੇ ਲਿਆਕਤ ਬਲੋਚ ਸਾਹਿਬ ਹੋਣ ਤੇ ਉਹ ਬਲੋਚ ਕੌਮਪਰਸ ਬਣ ਜਾਂਦੇ ਨੇ। ਉਹ ਆਪਣੇ ਆਪ ਨੂੰ ਫਿਰ ਸਰਾਇਕੀਆਂ ਨਾਲ ਜੋੜਦੇ ਨੇ, ਲਾਹੌਰ ਦੇ ਵਿੱਚੋਂ ਸਾਰਾ ਕੁਝ ਖਾ ਕਮਾ ਕੇ। ਔਰ ਇਹ ਜਿਹੜਾ ਰਵੱਈਆ ਹੈ ਜਮਾਤ ਇਸਲਾਮੀ ਦਾ ਔਰ ਜਮੀਅਤ ਤਲਬਾ ਇਸਲਾਮ ਦਾ, ਇਹ ਕਿਸੇ ਤੌਰ ਤੇ ਵੀ ਜਸਟੀਫਾਈਡ ਨਹੀਂ ਹੈ। ਇਹ ਕਿਸੇ ਦਲੀਲ ਦੇ ਪੈਮਾਨੇ ਦੇ ਉੱਤੇ ਆਪਣੇ ਆਪ ਨੂੰ ਦਰੁਸਤ ਸਾਬਤ ਨਹੀਂ ਕਰਦਾ। ਇਹ ਜਮੀਅਤ ਦੇ ਜਿਹੜੇ ਬੱਚੇ ਨੇ, ਸਾਡੇ ਬੇਟਿਆਂ ਵਰਗੇ ਨੇ, ਉਹ ਵੀ ਇਹ ਗੱਲ ਸੁਣ ਲੈਣ, ਤਹਮਲ ਨਾਲ ਸੁਣ ਲੈਣ, ਦਲੀਲ ਨਾਲ ਸੁਣ ਲੈਣ। ਇਹ ਦੀਨ ਦੀ ਗੱਲ ਕਰਦੇ ਨੇ, ਦੀਨੇ ਹਿਕਮਤ ਹੈ, ਦੀਨੇ ਮੰਤਕ ਹੈ, ਦੀਨੇ ਦਲੀਲ, ਤੇ ਦਲੀਲ ਸੁਣਨ ਦੀ ਕੋਸ਼ਿਸ਼ ਕਰਨ ਔਰ ਸਮਝਣ ਦੀ ਕਿ ਜਮਾਤੇ ਇਸਲਾਮੀ ਜਾਂ ਜਮੀਅਤ ਨੇ ਅੱਜ ਦਿਨ ਤੱਕਰ ਪੰਜਾਬ ਦੀ ਰਹਿਤਲ ਬਹਿਤਲ ਜਾਂ ਪੰਜਾਬ ਦੀ ਮਾਦਰੀ ਜ਼ਬਾਨ ਵਾਸਤੇ ਤੀਲਾ ਭੰਨ ਕੇ ਦੂਰਾ ਨਹੀਂ ਕੀਤਾ। ਇਹ ਹਰ ਪੁੱਠਾ ਸਿੱਧਾ, ਇਹ ਫਲਸਤੀਨ ਦੇ ਫੰਕਸ਼ਨ ਉੱਥੇ ਕਰਨ ਪੰਜਾਬ ਯੂਨੀਵਰਸਿਟੀ 'ਚ, ਕਸ਼ਮੀਰ ਦੇ ਕਰਨ, ਇਹ ਅਫਗਾਨ ਜਹਾਦ ਦੇ ਕਰਨ, ਇਹ ਹਰ ਚੀਜ਼ ਚੱਲਦੀ ਇਹਨਾਂ ਦੀ। ਲੇਕਿਨ ਇਹਨਾਂ ਨੂੰ ਜੇ ਚੇਤੇ ਨਹੀਂ ਰਹਿੰਦਾ ਤੇ ਉਹ ਧਰਤੀ ਨਹੀਂ ਚੇਤੇ ਰਹਿੰਦੀ ਜਿੱਥੋਂ ਇਹ ਖਾਂਦੇ ਪੀਂਦੇ ਨੇ, ਔਰ ਜਿਸ ਧਰਤੀ ਦੇ ਉੱਤੇ ਆਪਣਾ ਹੈੱਡ ਆਫਿਸ ਬਣਾ ਕੇ ਬੈਠੇ ਨੇ, ਉਹਦੀ ਆਸਾਨ ਫਰਾਮੋਸ਼ੀ ਹੋ ਰਹੀ ਔਰ ਇਹ ਕਰ ਰਹੇ ਨੇ। ਮੈਂ ਤੁਹਾਨੂੰ ਦੱਸਾਂ, ਮੇਰਾ ਕੋਈ ਇਹਨਾਂ ਨਾਲ ਕੀ ਕਿਸੇ ਵੀ ਸਿਆਸੀ ਜਮਾਤ ਨਾਲ ਜਾਂ ਦੀਨੀ ਮਸਲਕੀ ਜਮਾਤ ਨਾਲ ਕਿਸੇ ਨਾਲ ਵੀ ਕੋਈ ਇਖਤਲਾਫ ਨਹੀਂ। ਮੇਰੇ ਵਾਸਤੇ ਸਿਰਫ ਅਵਲ ਆਖਰ ਪੰਜਾਬ। ਮੈਂ ਐਟਰਟਾਊਨ ਕਾਲਜ 'ਚ ਫਸਟ ਈਅਰ 'ਚ ਗਿਆ ਜਦੋਂ, ਤੇ ਉੱਥੇ ਤੁਹਾਨੂੰ ਪਤਾ ਹੈ ਜਾਂਦਿਆਂ ਨੂੰ ਸਭ ਤੋਂ ਪਹਿਲੇ ਜਿਹੜਾ ਕਾਲਜਾਂ 'ਚ ਕੈਚ ਕਰਦੇ ਨੇ ਉਹ ਜਮਾਤੀਏ ਕਰਦੇ ਨੇ, ਜਮੀਅਤ ਵਾਲੇ ਕਰਦੇ ਨੇ। ਤੇ ਉਹ ਜਦੋਂ ਕੈਚ ਕਰਦੇ ਨੇ ਤੁਹਾਨੂੰ, ਤੇ ਉਹ ਜ਼ਾਹਿਰ ਹੈ ਉਹਨਾਂ ਦਾ ਅਖਲਾਕ ਇੰਨਾ ਬਿਹਤਰੀਨ ਹੁੰਦਾ ਹੈ, ਉਹ ਇੱਕ ਮਤਲਬ ਉਹਨਾਂ ਬਣਾਇਆ ਹੈ।
ਉਹ ਮਸਨੂਈ ਹੈ ਔਰ ਉਹ ਹਰ ਬੱਚੇ ਨੂੰ ਅਟਰੈਕਟ ਕਰਦਾ ਹੈ ਕਿ ਯਾਰ ਮੈਨੂੰ ਇੱਜ਼ਤ ਮਿਲ ਰਹੀ, ਮੈਨੂੰ ਇਹ ਹਾਮੀ ਬਣਾ ਰਹੇ ਨੇ, ਰਫੀਕ ਬਣਾ ਰਹੇ ਨੇ, ਤੇ ਉਹ ਬੜਾ ਉਹ ਆਪਣੇ ਆਪ 'ਚ ਸ਼ੋਅ ਮਹਿਸੂਸ ਕਰਦਾ। ਦੂਜਾ ਟੌਰ ਟੱਪਾ ਵੀ ਹੁੰਦਾ, ਤੀਜਾ ਜ਼ਾਹਿਰ ਇਹਨਾਂ ਦਾ ਟੈਰਰ ਵੀ ਹੁੰਦਾ ਹੈ ਕਾਲਜਾਂ ਯੂਨੀਵਰਸਿਟੀਆਂ 'ਚ, ਬਦਮਾਸ਼ੀ ਵੀ ਹੁੰਦੀ। ਮੇਰੇ ਤੇ ਇੱਕ ਇਹਨਾਂ ਦਾ ਅਹਿਸਾਨ ਵੀ ਸੀ, ਇਹਨਾਂ ਦੇ ਇੱਕ ਨਾਜ਼ਮ ਦਾ, ਕਿ ਮੈਂ ਉੱਥੇ ਬੂਟੀ ਲਾਉਣ ਦਾ ਫੜਿਆ ਗਿਆ ਆਪਣੇ ਇੰਟਰ ਦੇ ਪੇਪਰ 'ਚ। ਇੰਜ ਦੀਆਂ ਗੱਲਾਂ ਵੀ ਦੱਸਣੀਆਂ ਚਾਹੀਦੀਆਂ, ਸੱਚ ਹੀ ਬੋਲਣਾ ਚਾਹੀਦਾ, ਜ਼ਿੰਦਗੀ 'ਚ ਝੂਠ ਕਿਸੇ ਕੰਮ ਦਾ ਨਹੀਂ। ਮੈਂ ਬੂਟੀ ਲਾਉਣ ਦਾ ਫੜਿਆ ਗਿਆ ਤੇ ਉਹ ਮੈਂ ਛੇਤੀ ਨਾਲ ਉਹ ਮੇਰੇ ਨਾਲ ਬੜੇ ਵੱਡੇ ਭਾਈਆਂ ਵਾਲਾ ਸਲੂਕ ਸੀ ਨਾਜ਼ਮ ਦਾ। ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਈ ਮੈਂ ਇਸ ਤਰ੍ਹਾਂ ਉਹਨਾਂ ਮੇਰੇ ਤੇ ਕੇਸ ਬਣਾ ਦੇਣਗੇ। ਉਹ ਖੈਰ ਆਏ, ਉਹਨਾਂ ਗੱਲਬਾਤ ਕੀਤੀ ਤੇ ਉਹ ਖੈਰ ਮਾਫੀ ਤਲਾਫੀ ਉਸੇ ਵੇਲੇ ਹੀ ਹੋ ਗਈ। ਮੈਂ ਆਪਣਾ ਪੇਪਰ ਦੇ ਕੇ ਆ ਗਿਆ। ਉਹਦੇ ਨਾਲ ਮੇਰੇ ਤਾਲੁਕਾਤ ਬੜਾ ਅਰਸਾ ਕਾਇਮ ਰਿਹਾ। ਫਿਰ ਮੈਂ ਇੱਕ ਵਕਤ ਆਇਆ ਕਿ ਮੈਂ ਜਮੀਅਤ ਛੱਡ ਦਿੱਤੀ ਔਰ ਮੈਂ ਵਾਪਸ, ਚੁੱਕੇ ਸਾਡਾ ਤਾਂ ਤੁਹਾਨੂੰ ਅੱਗੇ ਵੀ ਦੱਸਿਆ ਕਈ ਵਾਰੀ ਕਿ ਸਾਡਾ ਸ਼ੁਰੂ ਤੋਂ ਪਰਵਰਿਸ਼ ਪੀਪਲਸ ਪਾਰਟੀ 'ਚ ਹੋਈ ਸੀ। ਤੇ ਜਮੀਅਤ ਛੱਡਣ ਇੰਝ ਹੋਈ ਕਿ 2-3 ਵਾਰੀ ਨਾ ਮਜਲਸ 'ਚ ਜਦੋਂ ਗੱਲ ਕਰ ਰਿਹਾ ਸੀ ਸਾਡਾ ਸਿਟੀ ਨਾਜ਼ਮ, ਤੇ ਉਹਨੇ ਬਹੁਤ ਹੀ ਸਾਡੇ ਦੋ ਵੱਡੇ ਮਸਲਕਾਂ ਵਾਸਤੇ ਬੜਾ ਹੀ ਜਿਹੜਾ ਨਾ ਤਸਬਾਨਾ ਇਜ਼ਾਰੇ ਖਿਆਲ ਕੀਤਾ ਕਿ ਜੀ ਇਹ ਇੰਜ ਨੇ ਤੇ ਇਹ ਇੰਜ ਨੇ। ਤੇ ਉਹ ਮੁਤਸਬ ਜਿਹਾ ਜਿਹੜਾ ਗਾਦਬੇ ਫਿਕਰ ਵਾਸਤੇ ਰਵਈਆ, ਕਿ ਜਿਹਦੇ ਨਾਲ ਮੈਨੂੰ ਲੱਗਾ ਕਿ ਸ਼ਾਇਦ ਜਮਾਤ ਜਿਹੜੀ ਏ ਉਹ ਸਿਰਫ ਇੱਕ ਮਕਤਬੇ ਫਿਕਰ ਨੂੰ ਹੀ ਨੁਮਾਇੰਦਗੀ ਕਰਦੀ ਏ ਔਰ ਇਹ ਓਵਰਆਲ ਤਾਂ ਆਪਣੇ ਆਪ ਨੂੰ ਕਹਿੰਦੇ ਤੇ ਇਸਲਾਮੀ ਜਮੀਅਤ ਨੇ, ਜਮਾਤ ਇਸਲਾਮੀ ਜਾਂ ਇਸਲਾਮੀ ਜਮੀਅਤ ਤਲਬਾ ਨੇ, ਲੇਕਿਨ ਅੰਦਰੋਂ ਇਹ ਸਿਰਫ ਇੱਕ ਮਕਤਬੇ ਫਿਕਰ ਦੀ ਨੁਮਾਇੰਦਗੀ ਕਰਦੇ ਨੇ ਔਰ ਦੂਜਿਆਂ ਵਾਸਤੇ ਇਹਨਾਂ ਵਿੱਚ ਥਾਂ ਕੋਈ ਨਹੀਂ, ਅਨਲੈਸ ਕਿ ਉਹ ਆਪਣੇ ਮੁਕਾਤਬੇ ਫਿਕਰ ਜਾਂ ਆਪਣੇ ਧਰਮ ਜਾਂ ਫਿਰਕੇ ਛੱਡ ਕੇ ਇਹਨਾਂ ਦੇ ਵਿੱਚ ਇਹਨਾਂ ਦੀ ਸੋਚ ਦੇ ਨਾਲ ਮੁਤਫਿਕ ਨਾ ਹੋ ਜਾਣ। ਉਹ ਦਿਨ ਆਖਰੀ ਸੀ ਔਰ ਮੇਰਾ ਇੱਕ ਦੋਸਤ ਸੀ ਰਾਜਾ ਜਾਜ਼, ਮੈਂ ਉਹ ਪੀਪਲਸ ਪਾਰਟੀ ਦਾ ਸੀ ਤੇ ਮੈਂ ਉਹਨਾਂ ਨਾਲ ਹੋ ਗਿਆ। ਉਹ ਫਿਰ ਜਦੋਂ ਯੂਨੀਅਨ ਦੇ ਇਲੈਕਸ਼ਨ ਵਗੈਰਾ ਹੋਏ ਤੇ ਹਾਲੇ ਇੰਨੀ ਕੁ ਮੈਂ ਇਹਨਾਂ ਨੂੰ ਕਰੀਬ ਤੋਂ ਦੇਖਿਆ। ਲੇਕਿਨ ਮੈਂ ਫਿਰ ਤੁਹਾਨੂੰ ਦੱਸਾਂ ਕਿ 8-9 ਸਾਲ ਬਾਅਦ, 10 ਸਾਲ ਬਾਅਦ ਮੈਂ ਉਹ ਜਿਹੜਾ ਨਾਜ਼ਮ ਸੀ ਉਹਦੇ ਨਾਲ ਮੇਰੇ ਜ਼ਾਤੀ ਤਾਲੁਕਾਤ ਸਨ, ਕਿਉਂਕਿ ਬਹੁਤ ਹੀ ਸ਼ਫੀਕ ਇਨਸਾਨ ਔਰ ਬਹੁਤ ਹੀ ਅੱਲਾਹ ਤਾਲਾ ਉਹਨੂੰ ਜਜ਼ਾਏ ਖੈਰ ਦੇ, ਤਾਰੀਫ ਕਰਨੀ ਚਾਹੀਦੀ ਜਿੰਦਾ ਕਿਸੇ ਦੇ ਨਾਲ ਅੱਛਾ ਵਕਤ ਗੁਜ਼ਰਿਆ ਹੋਵੇ। ਤੇ ਉਹਨੇ ਬਹੁਤ ਅੱਛਾ ਮੇਰੇ ਨਾਲ ਹਮੇਸ਼ਾ ਸਪੋਰਟਿਵ ਰਿਹਾ ਔਰ ਵੱਡੇ ਭਾਈਆਂ ਤਰ੍ਹਾਂ। ਲੇਕਿਨ ਜਦੋਂ ਮੈਂ ਉਹਨੂੰ ਮਿਲਿਆ ਔਰ ਮੇਰੇ ਵੱਡੇ ਭਾਈ ਸਾਹਿਬ ਵੀ ਨਾਲ ਹੀ ਸਨ, ਮੈਂ ਉਹਨੂੰ ਜਾ ਕੇ ਪਿੰਡੀ ਮਿਲਿਆ ਤੇ ਪਤਾ ਨਹੀਂ ਕੋਈ ਕੰਮ ਸੀ ਤੇ ਇਸ ਤਰ੍ਹਾਂ ਦਾ ਨਾ ਜਮਾਤ ਦੇ ਮੁਤਲਕ, ਤੇ ਮੈਂ ਉਹਨਾਂ ਨੂੰ ਕਿਹਾ, ਉਹਨੇ ਕਿਹਾ ਕਿ ਮੈਨੂੰ ਨਾ ਬੜੇ ਪਿਆਰ ਨਾਲ ਕਿ अमार उर्दू ही बोलते सन कि अमार इनसे दूर हो, मैंने बहुत आगे जाके देख लिया। वो मतलब बहुत अगे तक गए सन, वो नाज़म और मेरे ख्याल से सिटी नाज़म भी बने होंगे। मैं तो उठो आ गया सन, लेकिन वो बहुत सीनियर सन ना। मैंने इनको अंदर से देख लिया है, ये लोग ठीक नहीं है। आज़ाद कश्मीर पे इन्होंने लड़के भेजे, उनको दरे की बनी हुई जो है वो राइफलें दे दी, वो 8-8 गोलियां चलाई और वो फूल गई और वो लड़के सारे के सारे मारे गए। ये लोग जो हैं ऊपर से ऐसे हैं। और फिर उन्हें टॉर्चर सेल्स का जिक्र किया कि जिस तरह टॉर्चर सेल्स में ड्रिलें लगा लगा के इन्होंने मतलब हड्डियों में लड़कों को टॉर्चर किया और हीटर के ऊपर पेशाब करवाया चलते हुए हीटर पे। तो मतलब इस तरह दियां रोंगटे खड़े करने वाली चीज़ां ਉਹਨਾਂ ਦਸੀਆਂ ਕਿ ਜਿਹੜੇ ਬਹੁਤ ਅੱਗੇ ਤੀਕਰ ਸਨ। ਬਹਰਹਾਲ ਮੈਂ ਤੇ ਕਿਸੇ ਚੀਜ਼ ਦਾ ਇੰਨੀ ਸ਼ਾਇਦ ਨਹੀਂ, ਲੇਕਿਨ ਮੈਂ ਇੰਨਾ ਜ਼ਰੂਰ ਜਾਣਨਾ ਕਿ ਇਹ ਮੈਂ ਦਾਅਵੇ ਨਾਲ ਕਹਿਣਾ ਕਿ ਮੈਂ ਆਪਣੀ ਜਦੋਂ ਦੀ ਹੋਸ਼ ਸੰਭਾਲੀ ਹੈ, ਜਮਾਤੇ ਇਸਲਾਮੀ ਨੂੰ ਪੰਜਾਬ ਦੀ ਗੱਲ ਕਰਦੇ ਨਹੀਂ ਦੇਖਿਆ। ਇਹਨਾਂ ਦੇ ਕਿਸੇ ਅਮੀਰ ਨੂੰ, ਹਾਂ ਡੈਰੋਗੇਟਰੀ ਰਿਮਾਰਕਸ ਜ਼ਰੂਰ ਇਹਨਾਂ ਦੇ ਅਮੀਰਾਂ ਦੇ ਰਿਕਾਰਡ ਤੇ ਹੋਣਗੇ, ਕਈਆਂ ਦੇ ਗੈਰ ਪੰਜਾਬੀ ਅਮੀਰਾਂ ਦੇ ਜਿਨ੍ਹਾਂ 'ਚ ਇਹਨਾਂ ਪੰਜਾਬੀ ਜ਼ੁਬਾਨ ਦੀ ਤੋਹੀਨ ਕੀਤੀ, ਔਲੀਆ ਦੀ, ਸੂਫੀਆ ਦੀ ਜ਼ੁਬਾਨ ਦੀ ਤੋਹੀਨ ਕੀਤੀ, ਉਹ ਜ਼ਰੂਰ ਹੋਣਗੇ। ਮੈਂ ਤੁਹਾਨੂੰ ਥੋੜਾ ਜਿਹਾ ਇੱਕ ਵਿਖਾ ਦਿਆਂ, ਫਿਰ ਮੈਂ ਅਗਲਾ ਸਵਾਲ ਇਹਨਾਂ ਦੇ ਅੱਜ ਦੇ ਅਮੀਰਾਂ ਤੇ ਅੱਜ ਤੱਕਰ ਹੋਣ ਵਾਲੇ ਅਮੀਰ ਜਿਹੜੇ ਫੌਤ ਹੋ ਗਏ ਨੇ, ਜਿਨ੍ਹਾਂ ਦੀਆਂ ਕਿਤਾਬਾਂ ਮੌਜੂਦ ਨੇ, ਉਹਨਾਂ 'ਚ ਕੋਈ ਹਵਾਲਾ ਦੇ ਕੇ ਮੈਨੂੰ ਜ਼ਰਾ ਦੱਸ ਦੇਣ ਤਾਂ ਤੁਸੀਂ ਦੇਖ ਲਓ। ਇਹ ਇੱਕ ਜਿਹੜੀ ਪਹਿਲੀ ਹੈ ਜੀ, ਇਹ ਮੈਂ ਤਰਜਮਾ ਪੜ੍ਹ ਦੇਣਾ। ਤੇ ਅੱਲਾ ਦੀਆਂ ਨਿਸ਼ਾਨੀਆਂ ਵਿੱਚੋਂ ਹੈ ਅਸਮਾਨਾਂ ਤੇ ਜ਼ਮੀਨਾਂ ਦਾ ਬਣਨਾ, ਤੁਹਾਡੀ ਬੋਲੀਆਂ ਤੇ ਰੰਗਾਂ ਦਾ ਖਿਲਾਰ,
ਬੇਸ਼ੱਕ ਇਹਦੇ ਵਿੱਚ ਇਲਮ ਵਾਲਿਆਂ ਵਾਸਤੇ ਨਿਸ਼ਾਨੀਆਂ ਨੇ ਜੀ। ਦੂਸਰੀ ਆਇਤ ਕਰੀਮਾ ਹੈ, ਅਸੀਂ ਹਰ ਰਸੂਲ ਨੂੰ ਉਹਦੀ ਕੌਮ ਦੀ ਜ਼ੁਬਾਨ ਦੇ ਨਾਲ ਘੱਲਿਆ ਤਾਂ ਜੇ ਉਹ ਖੋਲ ਕੇ ਦੱਸ ਦੇਵੇ, ਤੇ ਅੱਲਾ ਜਿਹਨੂੰ ਚਾਹਵੇ ਗੁੰਮਰਾਹ ਕਰੇ ਤੇ ਜਿਹਨੂੰ ਚਾਹਵੇ ਹਦਾਇਤ ਦੇਵੇ, ਤੇ ਉਹ ਡਾਢਾ ਹਿਕਮਤ ਵਾਲਾ ਹੈ। ਮੈਨੂੰ ਤੁਸੀਂ ਦੱਸੋ ਜ਼ਰਾ, ਇਹ ਜਮਾਤ ਇਸਲਾਮੀ ਵਾਲੇ ਦੱਸਣ, ਇਹਨਾਂ ਦੇ ਅਮੀਰ ਦੱਸਣ, ਔਰ ਜਿਹੜੇ ਵੀ ਕੋਈ ਇਹਨਾਂ ਦੇ ਕੁਜੀਅਤ ਉਲਮਾ ਹੈ ਨੇ, ਅਗਰ ਕੋਈ ਬੜੇ ਕੋਈ ਸਾਹਿਬ ਇਲਮ ਆਪਦੇ ਆਪ ਨੂੰ ਸਮਝਦੇ ਨੇ, ਦੱਸਣ। ਇਹ ਕੁਰਾਨ ਪਾਕ ਤੇ ਯਕੀਨਨ ਪੜ੍ਹੇ ਹੋਣਗੇ, ਮਜ਼ਹਬ ਦਾ ਨਾਮ ਵਰਤਦੇ ਨੇ, ਸਾਰਾ ਤਰਜਮੇ ਨਾਲ ਪੜ੍ਹੇ ਹੋਣਗੇ ਵੱਡੇ ਵੱਡੇ ਆਲਮ ਇਹਨਾਂ ਦੇ। ਤੇ ਆਲਮ ਦੀ ਕਿਤਾਬ ਦੇ ਵਿੱਚੋਂ ਕੋਈ ਜ਼ਿਕਰ ਕਰ ਦੇਣ ਕਿ ਇਹਨਾਂ ਦੋ ਆਇਤ ਦੇ ਬਾਰੇ 'ਚ ਉਹਨੇ ਕੋਈ ਤਫਸੀਰ ਤਸ਼ਰੀਹ ਬਿਆਨ ਕੀਤੀ ਔਰ ਦੀ ਜ਼ੁਬਾਨ ਦੀ ਗੱਲ ਕੀਤੀ, ਪੂਰੀ ਹਿੰਦ ਸਿੰਧ ਦੀ ਜਮਾਤ ਇਸਲਾਮੀ ਇਹ ਸਾਬਤ ਕਰ ਦੇਵੇ ਕਿ ਉਹਨਾਂ ਕਦੀ, ਔਰ ਇਹ ਮੈਂ ਖੈਰ ਇਹਨਾਂ ਨੂੰ ਸਪੈਸੀਫਿਕ ਨਹੀਂ ਕਰਾਂਗਾ, ਇਹ ਜਿੰਨਾ ਵੀ ਸਾਡੇ ਮਜ਼ਹਬੀ ਤਬਕੇ ਨੇ, ਜਿੰਨੇ ਵੀ ਉਲਮਾ ਨੇ, ਚਾਹੇ ਉਹ ਮਜ਼ਹਬੀ ਸਿਆਸੀ ਜਮਾਤਾਂ ਦੇ ਨੇ, ਦੀਨੀ ਸਿਆਸੀ ਜਮਾਤਾਂ ਦੇ ਨੇ, ਜਾਂ ਉਹ ਮਸਲਕੀ ਜਮਾਤਾਂ ਦੇ ਨੇ, ਜਾਂ ਆਮ ਉਲਮਾ ਨੇ, ਵੱਡੇ ਆਲਮ ਨੇ, ਉਹ ਚਾਹੇ ਉਹ ਸੁन्नी आलम ने, ਚਾਹੇ ਉਹ ਸ਼ੀਆ आलम ने, ਚਾਹੇ ਉਹ ਅਹਿਲੇ ਹਦੀਸ आलम ने, ਚਾਹੇ ਜੋ ਵੀ ਨੇ, ਇਸ ਵੀ ਮਸਲਕ ਤੋਂ ਉਹਨਾਂ ਦਾ ਤਾਲੁਕ ਹੈ, ਮਕਤਬੇ ਫਿਕਰ ਤੋਂ ਉਹਨਾਂ ਦਾ ਤਾਲੁਕ ਹੈ, ਫਿਰਕੇ ਤੋਂ ਉਹਨਾਂ ਦਾ ਤਾਲੁਕ ਹੈ। ਕਿ ਅੱਜ ਤੱਕ ਇਹਨਾਂ ਦੋ ਆਇਤਾਂ ਦੇ ਉੱਤੇ ਇਹਨਾਂ ਨੂੰ ਗੱਲ ਕਰਨ ਦੀ ਤੌਫੀਕ ਹੋਈ। 1000 ਸਾਲ ਕਿ 1100 ਸਾਲ ਤੋਂ ਪੰਜਾਬ 'ਚ ਇਸਲਾਮ ਮੌਜੂਦ ਹੈ। ਇਸ ਜ਼ਬਾਨ ਦਾ ਪਾਣੀ ਭਰਦੇ ਫਿਰਦੇ ਨੇ, ਔਰ ਜਿਨ੍ਹਾਂ ਉਲਮਾ ਦੇ ਸਾਰੇ ਪਿੱਛੇ ਲੱਗੇ ਨੇ, ਦੀ 1700 'ਚ ਉੱਥੇ ਇਸਲਾਮ ਬਾਅਦ 'ਚ ਆਉਂਦਾ, ਪੰਜਾਬ 'ਚ ਪਹਿਲੇ ਆਉਂਦਾ, ਬਾਅਦ 'ਚ ਉਸ ਤੋਂ ਕੁਝ 3-4 ਸਦੀਆਂ ਪਹਿਲੇ ਇਸਲਾਮ ਆ ਜਾਂਦਾ। ਉਹਨਾਂ ਦੇ ਆਖਣ ਤੇ ਬਾਰ-ਬਾਰ ਸਾਰੇ ਹੀ ਦੱਸਦੇ ਨੇ ਕਿ ਮੁਸਲਮਾਨਾਂ ਉਰਦੂ, ਮੁਸਲਮਾਨਾਂ ਨੇ ਹਿੰਦ ਕੀ ਜ਼ੁਬਾਨ ਹੈ। ਇਹ ਬਾਬੇ ਫਰੀਦ ਤੋਂ ਪਹਿਲੇ ਕਿਹੜਾ ਉੱਥੇ ਗੰਗਾ ਜਮਨਾ ਤਹਿਜ਼ੀਬ 'ਚ ਇਹਨਾਂ ਦਾ ਬੈਠਾ ਸੀ ਮੁਬਲਗ? ਹਦੂਦੀ ਸਾਹਿਬ ਦੀ ਕਿਸੇ ਕਿਤਾਬ ਦਾ ਹਵਾਲਾ ਦੇ ਦੇਣ, ਉਹ ਦੱਸ ਦੇਣ ਕਿ ਕਿਹੜਾ ਮੁਬਲਗ ਇਸਲਾਮ ਹੈ ਜਿਹੜਾ ਕਿ ਇੱਥੇ ਪੰਜਾਬ 'ਚ ਹਲੇ ਇਸਲਾਮ ਨਹੀਂ ਸੀ ਆਇਆ ਤੇ ਉੱਥੇ ਆ ਗਿਆ, ਇੱਥੇ ਪਹਿਲੇ ਆਇਆ, ਉੱਥੇ ਬਾਅਦ 'ਚ ਆਇਆ। ਪੰਜਾਬ ਨੂੰ ਵਰਤਣਾ ਬੜਾ ਸੌਖਾ ਹੈ ਪੁੱਤਰੋ, ਤੁਸੀਂ ਜਮਾਤ ਇਸਲਾਮੀ 'ਚ ਜੇ ਤੁਸੀਂ ਵਰਤੀਂਦੇ ਪਏ ਜੇ, ਪੰਜਾਬੀ ਹਮੇਸ਼ਾ ਹੀ ਵਰਤੀਂਦਾ ਰਿਹਾ, ਤੁਸੀਂ ਵੀ ਵਰਤੀਚ ਰਹੇ ਜੇ ਇਹਨਾਂ ਕੋਲ, ਤੁਹਾਨੂੰ ਕੁਛ ਨਹੀਂ ਮੋੜਨਾ। ਸਰਾਜਲ ਹੱਕ ਪਸ਼ਤੂਨ ਨੇ 12 ਵਫਾਕੀ ਜਮਾਤਾਂ ਦੀ ਕਿਆਦਤਾਂ ਜਿਹੜੀਆਂ ਨੇ ਉਹ ਗੈਰ ਪੰਜਾਬੀ ਨੇ, ਜਮਾਤ ਦੀ ਕਿਆਦਤ ਪੰਜਾਬੀ ਏ, ਔਰ ਉਹਨੂੰ ਪੰਜਾਬੀ ਕਹਿਣਾ ਵੀ ਪੰਜਾਬੀਆਂ ਦੀ ਤੋਹੀਨ ਹੈ, ਇਸ ਵਾਸਤੇ ਕਿ ਉਹ ਵੀ ਇਹਨਾਂ ਵਰਗੀ ਹੈ, ਉਹਨੇ ਵੀ ਕਦੀ ਪੰਜਾਬੀਆਂ ਦੀ ਗੱਲ ਨਹੀਂ ਕੀਤੀ ਮੁਸਲਿਮ ਲੀਗ ਨਵਾਜ਼। ਬਾਕੀ ਸਾਰੀਆਂ ਜਮਾਤਾਂ ਦੀਆਂ ਕਿਆਦਤਾਂ, ਦੀਨੀ ਜਮਾਤਾਂ ਹੋਣ ਜਾਂ ਇਹ ਨੇ ਆਮ ਸਿਆਸੀ ਜਮਾਤਾਂ ਹੋਣ, ਸਾਰੇ ਦੇ ਸਾਰੇ ਗੈਰ ਪੰਜਾਬੀ ਨੇ। ਅਸੀਂ ਨਾ ਸਿਰਫ ਆਪਣੀ ਰਹਿਤਲ ਬਹਿਤਲ, ਆਪਣੀ ਹੋਂਦ ਗਵਾਈ ਬੈਠੇ ਹਾਂ, ਬਲਕਿ ਆਪਣਾ ਵਜੂਦ ਖਤਰੇ 'ਚ ਪਾਈ ਬੈਠੇ ਹਾਂ, ਔਰ ਅਸੀਂ ਸਮਝ ਨਹੀਂ ਰਹੇ ਵੀ ਇਹ ਕਿਵੇਂ ਕਿਵੇਂ ਸਾਨੂੰ ਆਪਸ 'ਚ ਕਦੀ ਫਿਰਕੇ ਦੀ ਬੁਨਿਆਦ ਤੇ, ਕਦੀ ਨਜ਼ਰੀਏ ਦੀ ਬੁਨਿਆਦ ਤੇ, ਕਦੀ ਧਰਮ ਦੀ ਬੁਨਿਆਦ ਤੇ ਸਾਨੂੰ ਵੰਡੀ ਬੈਠੇ ਨੇ, ਲੜਾਈ ਬੈਠੇ ਨੇ। ਸਿੰਧ ਦਾ ਮੌਲਵੀ ਹੋਵੇ, ਸਿੰਧ ਦਾ ਕੌਮਪ੍ਰਸਤ ਹੋਵੇ, ਇੱਕੋ ਕੁਛ ਨੇ। ਪਖਵਾ ਦਾ ਮੌਲਵੀ ਹੋਏ, ਲਿਬਰਲ ਹੋਏ, ਇੱਕੋ ਕੁਛ ਹੈ। ਬਲੋਚਿਸਤਾਨ ਦਾ ਮੌਲਵੀ ਹੋਵੇ, ਲਿਬਰਲ ਹੋਏ, ਬਲੋਚਿਸਤਾਨ ਦੀ ਗੱਲ ਹੋਏਗੀ ਤੇ ਉਹ ਕੌਮਪ੍ਰਸਤ ਹੋਏਗਾ। ਇੱਕ ਪੰਜਾਬ ਹੈ ਜਿੱਥੋਂ ਇਹਨਾਂ ਨੂੰ ਮਤਲਬ ਇੱਕ ਸ਼ਾਮਲਾਟ ਲੱਭਾ ਹੈ। ਲੱਭੀ ਕਿਉਂ? ਕਿਉਂ ਅਹਿਸਾਸ ਹੋ ਰਿਹਾ ਇਸ ਧਰਤੀ ਦੇ ਪੁੱਤਰਾਂ ਨੂੰ, ਇਸ ਧਰਤੀ ਦੀਆਂ ਮਾਵਾਂ ਨੂੰ, ਇਸ ਧਰਤੀ ਦੀਆਂ ਧੀਆਂ ਨੂੰ, ਕਿ ਸਾਨੂੰ ਇਸ ਧਰਤੀ ਦਾ ਕੁਝ ਮੋੜਨ ਦਾ ਹੱਕ ਬਣਦਾ ਹੈ। ਇਹਨੇ ਸਾਨੂੰ ਰੋਜ਼ੀ ਰੋਟੀ ਦਿੱਤੀ, ਇਹਨੇ ਸਾਨੂੰ ਰਿਜ਼ਕ ਦਿੱਤਾ, ਸਾਨੂੰ ਅਨਾਜ ਦਿੱਤਾ, ਇਹਨੇ ਸਾਡੇ ਮਾਪੇ ਪਾਲੇ ਨੇ, ਸਾਡੀਆਂ ਨਸਲਾਂ ਪਾਲੀਆਂ ਨੇ, ਕੀ ਮੋੜਿਆ ਇਹਨੂੰ? ਤੁਸੀਂ ਜਮਾਤ ਇਸਲਾਮੀ ਦੀ ਖਾਤਰ ਮੇਰੇ ਨਾਲ ਲੜਦੇ ਪਏ ਜੇ ਜਾਂ ਉਹਨਾਂ ਨਾਲ ਲੜਦੇ ਪਏ ਜੇ, ਪਹਿਲੇ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਤੁਹਾਡੇ ਲਈ ਕੀ ਕੀਤਾ। ਉਹ ਗੁਲਾਮ ਬਣਾਈ ਬੈਠੇ ਨੇ ਦੂਜੀਆਂ ਕੌਮਾਂ ਦਾ, ਤੁਸੀਂ ਖੁਸ਼ੀ ਨਾਲ ਬਣੇ ਖਲੋਤੇ ਜੇ ਕਿਉਂਕਿ ਉਹ ਮਜ਼ਹਬ ਦਾ ਨਾਮ ਵਰਤਦੇ ਪਏ ਨੇ। ਮਜ਼ਹਬ ਦੇ ਨਾਂ ਤੇ ਦੂਜੇ ਵੀ ਤਾਂ ਮੁਸਲਮਾਨ ਨੇ ਨਾ, ਪਸ਼ਤੂਨ ਵੀ ਮੁਸਲਮਾਨ ਨੇ, ਸਿੰਧੀ ਵੀ ਮੁਸਲਮਾਨ ਨੇ, ਤੇ ਬਲੋਚ ਵੀ ਮੁਸਲਮਾਨ ਨੇ। ਤੁਸੀਂ ਇਕੱਲੇ ਠੇਕੇਦਾਰ ਜਾਂ ਇਕੱਲੇ ਮਾਮੇ ਜੇ ਦੀਨ ਇਸਲਾਮ ਦੇ ਜਾਂ ਪਾਕਿਸਤਾਨ ਦੇ ਲਿਬਰਲ ਜੰਮੇ ਜੇ। ਇਹ ਦੋ ਧਿਰਾਂ ਨੇ ਇੰਨਾ ਨੁਕਸਾਨ ਕੀਤਾ ਹੈ ਇਸ ਪੰਜਾਬ ਧਰਤੀ ਦਾ, ਔਰ ਹਾਲੇ ਵੀ ਸਮਝਣ ਨੂੰ ਤਿਆਰ ਨਹੀਂ ਹੈ। ਜਮਾਤ ਇਸਲਾਮੀ ਦੱਸੇ ਇਹਨਾਂ ਦੇ ਮਨਸੂਰੇ 'ਚ ਅੱਜ ਤੱਕ ਕਿੰਨੀਆਂ ਤਕਰੀਰਾਂ ਪੰਜਾਬੀ 'ਚ ਹੋਈਆਂ ਨੇ, ਕਿੰਨੀ ਵਾਰੀ ਪੰਜਾਬੀ ਜ਼ੁਬਾਨ ਦਾ ਮੁੱਦਾ ਉੱਥੇ ਛਿੜਿਆ ਹੈ। ਇਹ ਵੱਡੀਆਂ ਵੱਡੀਆਂ ਜਮਹੂਰੀ ਜਮਾਤਾਂ ਦੱਸਣ 62% ਆਬਾਦੀ ਦੀ ਜ਼ੁਬਾਨ ਦੀ ਗੱਲ ਇਹਨਾਂ ਕੇਸ ਦੇ ਨਹੀਂ ਕੀਤੀ। ਦੁਨੀਆ 'ਚ ਤੁਹਾਡਾ ਕੋਈ ਵੀ ਨਹੀਂ ਪੰਜਾਬੀ ਹੋ,
ਵੀ ਆਪਦੀ ਵਫਾਦਾਰੀ ਜ਼ਾਇਆ ਕਰਦੇ ਪਏ ਨੇ ਤੇ ਰੋੜਦੇ ਪਏ ਨੇ। ਆਪ ਆਪਣੀ ਰਹਿਤਲ ਗਵਾਈ ਬੈਠੇ ਨੇ, ਆਪਣੀ ਮੁਆਸ਼ਰਤ ਗਵਾਈ ਬੈਠੇ ਨੇ। ਰੋਜ਼ ਦਿਹਾੜੀ ਇੱਕ ਨਵੀਂ ਵੰਡ ਪੈ ਜਾਂਦੀ ਹੈ, ਕਿਸੇ ਫਿਰਕੇ ਦੀ, ਕਿਸੇ ਮਕਤਬੇ ਫਿਕਰ ਦੀ। ਨਫ਼ਰਤਾਂ ਦਾ ਬਾਜ਼ਾਰ ਇੱਥੇ ਗਰਮ ਹੈ। ਜਮਾਤ ਇਸਲਾਮੀ ਨੇ ਇੱਥੋਂ ਜਹਾਦ ਦੀ ਭਰਤੀ ਤੋਂ ਸਿਵਾ ਕੀ ਕੀਤਾ ਹੈ ਪੰਜਾਬ 'ਚ? ਇਹਨਾਂ ਕੋਲੋਂ ਸਾਨੂੰ ਕਿ ਕਿਸੇ ਇੱਕ ਨਾਲ, ਸਾਨੂੰ ਇਹਨਾਂ ਸਾਰਿਆਂ ਕੋਲੋਂ ਬਚਣ ਦੀ ਜ਼ਰੂਰਤ ਹੈ। ਸਾਰੇ ਮਫਾਦ ਪ੍ਰਸਤਾਂ ਕੋਲੋਂ, ਇਹਨੇ ਸਾਰੇ ਮਤਲਬ ਪ੍ਰਸਤਾਂ ਕੋਲੋਂ ਸਾਨੂੰ ਬਚਣ ਦੀ ਜ਼ਰੂਰਤ ਹੈ। ਰੱਬ ਰੱਖੇ।